आऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। चौथा पारा सूरा अल इमरान, रुकू 12 तो 14 तक। पंजाब बोली च निचोड़ खुलासा। 12वें रुकू च अल्लाह पाक ने फरमाया है कि यहूदी अल्लाह दे कहर दा शिकार होए ते जिल्लत रसवाई ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਇਹਦਾ ਸਬਬ ਇਹ ਕਿ ਉਹਨਾਂ ਨੇ ਅੱਲਾ ਦੀ ਨਾਫਰਮਾਨੀ ਕੀਤੀ, ਨਬੀਆਂ ਨੂੰ ਝੁਠਲਾਇਆ ਅਤੇ ਬਾਜ਼ ਨਬੀਆਂ ਨੂੰ ਸ਼ਹੀਦ ਕਰ ਦਿੱਤਾ। ਪਰ ਉਹਨਾਂ ਵਿੱਚੋਂ ਕੁਝ ਲੋਕ ਸਾਲੇ ਨੇਕ ਸਨ, ਅੱਲਾ ਦੇ ਮਹਿਬੂਬ ਲੋਕ ਵੀ ਸਨ, ਅੱਲਾ ਦੇ ਪਿਆਰੇ ਲੋਕ ਵੀ ਸਨ। ਇਹ ਉਹ ਨੇ ਜਿਹੜੇ ਕੁਰਾਨ ਪਾਕ 'ਤੇ ਮਾਨ ਰੱਖਦੇ ਨੇ, ਰਾਤ ਦੇ ਵੇਲੇ ਕੁਰਾਨ ਦੀਆਂ ਆਇਤਾਂ ਦੀ ਤਿਲਾਵਤ ਕਰਦੇ ਨੇ, ਅੱਲਾ ਦੇ ਹੁਕਮਾਂ ਦੇ ਸਾਹਮਣੇ ਸਰ ਨੀਵਾਂ ਕਰ ਦਿੰਦੇ ਨੇ, ਝੁਕਾ ਦਿੰਦੇ ਨੇ, ਉਹਨਾਂ ਨੂੰ ਮੰਨਦੇ ਨੇ, ਨੇਕੀ ਦਾ ਹੁਕਮ ਦਿੰਦੇ ਨੇ, ਬੁਰਾਈ ਤੋਂ ਰੋਕਦੇ ਨੇ, ਭਲਾਈ ਦੇ ਕੰਮਾਂ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦਾ ਇਹ ਤਰੀਕੇਕਾਰ, ਇਹ ਕੰਮ ਕਰਨ ਦਾ ਤਰੀਕਾ ਖਲਾਸ ਨਾਲ ਹੈ, ਅੱਲਾ ਦੀ ਰਜ਼ਾ ਹਾਸਲ ਕਰਨ ਲਈ ਹੈ। ਅੱਲਾ ਸਾਨੂੰ ਵੀ ਇਹ ਸਿਫਤਾਂ ਅਤਾ ਫਰਮਾਏ, ਕਿਉਂ ਵੀ ਅੱਜ ਅਸੀਂ ਮੁਸਲਮਾਨ ਵੀ ਦੁਨੀਆ 'ਚ ਜ਼ਿਲਤ ਔਰ ਰਸਵਾਈ ਦਾ ਸਾਹਮਣਾ ਕਰਨੇ ਪਏ ਹਾਂ। ਸਾਡੇ ਉਹੀ ਜੁਰਮ ਨੇ ਜੋ ਇਸ ਤੋਂ ਪਹਿਲੇ ਯਹੂਦ ਦੇ ਸੀ। ਸਾਡੇ ਵਿੱਚੋਂ ਜੇ ਅਫਰਾਦ ਬੰਦੇ ਵੀ ਨੇ ਅੱਲਾ ਦੇ ਮਹਿਬੂਬ ਬਣ ਜਾਣਗੇ, ਜਿਹੜੇ ਅੱਲਾ ਦੇ ਉਹ ਕੰਮ ਜਿਹੜੇ ਉੱਤੇ ਬਿਆਨ ਕੀਤੇ ਨੇ, ਜਿਹੜੀਆਂ ਉਹਨਾਂ 'ਚ ਉੱਤੇ ਸਿਫਤਾਂ ਬਿਆਨ ਕੀਤੀਆਂ ਗਈਆਂ ਨੇ, ਉਹ ਅਖਤਿਆਰ ਕਰ ਲੈਣਗੇ ਅਤੇ ਉਹ ਵੀ ਅੱਲਾ ਦੇ ਪਿਆਰੇ ਬਣ ਜਾਣਗੇ। 13ਵੇਂ ਰਕੂ 'ਚ ਫਰਮਾਇਆ ਅੱਲਾ ਦੀ ਮਦਦ ਕਦੋਂ ਆਉਂਦੀ ਹੈ। ਇਸ ਮੌਕੇ 'ਤੇ ਅੱਲਾ ਨੇ ਵਾਅਦਾ ਫਰਮਾਇਆ ਸੀ ਕਿ ਜੇ ਮੁਸਲਮਾਨ ਸਬਰ ਅਤੇ ਮੁਸਤਕਿਲ ਮਜ਼ਾਜੀ ਦਾ ਮੁਜ਼ਾਹਰਾ ਕਰਨ, ਮੇਰੀ ਤਾਬਿਆਦਾਰੀ ਕਰਨਗੇ, ਅਤੇ ਮੈਂ ਫਰਿਸ਼ਤਿਆਂ ਨੂੰ ਭੇਜ ਕੇ ਉਹਨਾਂ ਦੇ ਜ਼ਰੀਏ ਉਹਨਾਂ ਦੀ ਮਦਦ ਕਰਾਂਗਾ। ਮਦਦ ਦੀ ਇਹ ਖੁਸ਼ਖਬਰੀ ਮੁਸਲਮਾਨਾਂ ਦੀ ਹਿੰਮਤ ਵਧਾਉਣ ਲਈ ਸੀ ਔਰ ਉਹਨਾਂ ਨੂੰ ਖੁਸ਼ ਕਰਨ ਲਈ ਸੀ। ਅਸਲ ਵਿੱਚ ਇਹ ਵੇ ਕਿ ਮਦਦ ਨਰੋਲ ਅੱਲਾ ਹੀ ਦੀ ਵੱਲੋਂ ਆਉਂਦੀ ਹੈ, ਉਹ ਹੀ ਫੈਸਲਾ ਕਰਨ ਦਾ ਕਿਰਦਾਰ ਅਦਾ ਕਰਦੀ ਹੈ, ਉਹਦੇ 'ਤੇ ਹੀ ਫੈਸਲਾ ਹੁੰਦਾ ਹੈ। ਮੁਸਲਮਾਨਾਂ ਨੇ ਚੂੰਕਿ ਪੂਰੇ ਦੇ ਪੂਰਿਆਂ ਲੋਕਾਂ ਨੇ ਸਬਰ ਅਤੇ ਮੁਸਤਕਿਲ ਮਿਜ਼ਾਜ ਦਾ ਮੁਜ਼ਾਹਰਾ ਨਹੀਂ ਕੀਤਾ, ਇਸ ਲਈ ਉਹਨਾਂ ਨੂੰ ਅਤਾ ਕੀ ਜਾਣ ਵਾਲੀ ਫਤਹ ਸ਼ਿਕਸਤ ਵਿੱਚ, ਹਾਰ ਵਿੱਚ ਬਦਲ ਗਈ। 14ਵੇਂ ਰਕੂ 'ਚ ਸੂਦ ਨੂੰ ਹਰਾਮ ਕਰਨ ਦਾ ਇਬਤਦਾਈ ਹੁਕਮ, ਸ਼ੁਰੂ ਦਾ ਹੁਕਮ ਨਾਜ਼ਿਲ ਹੋਇਆ, ਜਿਹਦੇ ਤਹਿਤ ਸੂਦ ਅਤੇ ਸੂਦ, ਜਿਹਨੂੰ ਮੁਰੱਕਬ ਸੂਦ ਆਖਿਆ ਜਾਂਦਾ ਹੈ, ਹਰਾਮ ਕਰਾਰ ਦਿੱਤਾ ਗਿਆ। ਇਹ ਸ਼ੁਰੂ ਦਾ ਹੁਕਮ ਸੀ। ਸੂਦ ਹਰ ਸੂਰਤ 'ਚ ਜਿਹੜੀ ਉਹਦੀ ਹੁਰਮਤ ਹੈ ਉਹਨੂੰ ਹਰਾਮ ਕਰਾਰ ਦਿੱਤਾ ਗਿਆ। ਸੂਰਾ ਬਕਰਾ ਦੀ 38ਵੇਂ ਰਕੂ 'ਚ ਆ ਚੁੱਕਿਆ ਹੈ। ਇਸ ਤੋਂ ਮਗਰੋਂ ਅੱਲਾ ਨੇ ਇਸ ਰਕੂ ਵਿੱਚ ਮੁਸਲਮਾਨਾਂ ਨੂੰ ਤਸੱਲੀ ਦਿੱਤੀ ਬਈ ਉਹਦੇ ਜੰਗ ਵਿੱਚ ਵਕਤੀ ਸ਼ਿਕਸਤ ਤੋਂ ਮਾਯੂਸ ਨਾ ਹੋਵਣ ਔਰ ਨਾ ਹਿੰਮਤ ਹਾਰਨ, ਗਮ ਨਾ ਕਰਨ। ਗਾਲਬ ਤਾਂ ਤੁਸੀਂ ਹੋਣਾ ਹੈ, ਸ਼ਰਤ ਨਾਲ ਇਹ ਵੇ ਕਿ ਮੂਮਨ ਹੋ। ਆਖਰਕਾਰ ਮੁਸਲਮਾਨ ਹੀ ਗਾਲਬ ਹੋਣਗੇ। ਸ਼ਰਤ ਪਰ ਇਹ ਹੋਈ ਹੈ ਕਿ ਉਹ ਦਿਲੀ ਤੌਰ 'ਤੇ ਹਕੀਕੀ ਈਮਾਨ ਆਪਣੇ ਅੰਦਰ ਪੈਦਾ ਕਰਨ। ਅੱਲਾ ਨੇ ਵਕਤੀ ਤੌਰ 'ਤੇ ਸ਼ਿਕਸਤ ਅਜ਼ਮਾਇਸ਼ ਲਈ ਦਿੱਤੀ ਹੈ, ਤਾਂ ਵੀ ਜ਼ਾਹਿਰ ਹੋ ਜਾਏ ਕਿ ਇਸ ਮੁਸ਼ਕਿਲ ਵੇਲੇ ਦੇ ਵਿੱਚ ਕੌਣ ਹੱਕ ਸੱਚੇ ਦੀਨ ਉੱਤੇ ਡਟਿਆ ਰਹਿੰਦਾ ਹੈ ਅਤੇ ਕੌਣ ਉਹਦੇ ਤੋਂ ਮੂੰਹ ਖੋਏ ਲੈਂਦਾ ਹੈ। ਫਿਰ ਕੁਛ ਸਾਥੀਆਂ ਦੀ ਸ਼ਹਾਦਤ ਦੀ ਸਾਦਤ ਮਿਲੀ, ਕੁਛ ਸਾਥੀਆਂ ਨੂੰ ਜਿੰਦੀ ਉਹ ਖਾਹਿਸ਼ ਰੱਖਦੇ ਹੋਏ ਮੈਦਾਨ ਵਿੱਚ ਆਏ ਸੀ।